ਫੋਨ ਕਰਨ ਵਾਲੇ ਕਾਲਰ ਦਾ ਕਹਿਣਾ ਹੈ ਕਿ ਮੇਰੀ ਮਾਂ ਮੇਰਿਆਂ ਬੱਚਿਆਂ ਨੂੰ ਨਾਲ ਲੈ ਕੇ, ਯਾਨੀ ਕਿ ਦਾਦੀ ਆਪਣੀਆਂ ਪੋਤਰੀਆਂ ਨੂੰ ਨਾਲ ਲੈ ਕੇ ਤੇ ਘੁੰਮਣ ਸਾਹਿਬ ਤੁਹਾਡੇ ਕੋਲ ਆਏ ਸੀ। ਮੇਰੀ ਮਾਂ ਮੇਰੇ ਉੱਤੇ ਜਾਦੂ ਕਰਾਉਣ ਵਾਸਤੇ ਤੁਹਾਡੇ ਕੋਲ ਆਈ ਸੀ। ਸਭ ਤੋਂ ਪਹਿਲਾਂ ਇਹ ਕਾਲ ਸੁਣੋ। ਹੈਲੋ, अस्सलाम वालेकुम। ਵਾਲੇकुम ਸਲਾਮ ਜੀ। अवैस साहब ਤੁਹਾਨੂੰ ਅੱਲਾ ਦੇ ਨਬੀ ਦਾ ਵਾਸਤਾ ਹੁਣ ਫੋਨ ਨਾ ਬੰਦ ਕਰਿਆ ਜੀ। ਭਾਈਜਾਨ ਕੌਣ ਤਾਰਫ ਕਰਾਓ ਜ਼ਰਾ ਆਪਣਾ। ਮੈਂ ਵੈਸ ਸਾਹਿਬ ਗੁਜਰਾਂ ਵਾਲਿਓਂ ਬੋਲਣ ਡਿਆ, ਫੌਜੀ ਅਸਗਰ ਦਾ ਬੇਟਾ ਲੋਈ ਵਾਲੇ ਪਿੰਡ ਤੋਂ। ਅੱਛਾ ਜੀ। ਅੱਛਾ ਵੈਸ ਸਾਹਿਬ 3 ਬੱਚੇ ਮੇਰੀ ਮਾਂ ਲੈ ਕੇ ਆਈ ਸੀ ਤੁਹਾਡੇ ਕੋਲ। ਕਿੱਦਣ? ਤਕਰੀਬਨ ਕੋਈ 2 ਤੋਂ 3 ਮਹੀਨੇ ਤੋਂ 4 ਹੋ ਸਕਦੇ ਨੇ। ਅੱਛਾ, ਕਿਹੜੀ ਜਗ੍ਹਾ ਆਏ ਸਨ? ਸਿਆਲਕੋਟ। ਸਿਆਲਕੋਟ ਬੜਾ ਵੱਡਾ, ਕਿਹੜੀ ਜਗ੍ਹਾ ਆਏ ਸਨ? ਬੱਚੇ ਮੇਰੇ ਆਂਦੇ ਨੇ ਤੁਹਾਡੇ ਡੇਰੇ ਤੇ ਹੀ ਆਏ ਹਨ, ਚਾਚੂ ਨੂੰ ਘਰ ਆ ਕੇ ਬੈਠੇ ਹਨ। ਉਹ ਬਿਲਕੁਲ ਉਹ ਘਰ ਆ ਕੇ ਬੈਠਾ ਉਹਨਾਂ। ਕਿਹੜੀ ਜਗ੍ਹਾ ਹੈ ਵਾਲਾ? ਉਹਨਾਂ ਬੱਚਿਆਂ ਨੂੰ ਪੁੱਛੋ ਹਾਂ ਕਿਹੜੀ ਜਗ੍ਹਾ ਆਏ ਸਨ। ਪੁੱਤਰ ਚਾਚੂ ਨਾਲ ਕਰੋ ਹਾਂ ਗੱਲ, ਕਿਹੜੀ ਜਗ੍ਹਾ ਗਏ ਹੋ ਦੱਸੋ। ਸਾਡੀ ਦਾਦੀ ਸਾਨੂੰ ਤੁਹਾਡੇ ਕੋਲ ਲੈ ਕੇ ਆਈ, ਹੁਣ ਭੁੱਲ ਗਏ। ਉਹ ਪੁੱਤਰ ਕੌਣ ਹੋ, ਕਿਹੜੀ ਜਗ੍ਹਾ ਤੇ ਰਹਿਣ ਵਾਲੇ ਹੋ ਤੇ ਕਿਹੜੇ ਥਾਂ ਆਏ ਸੋ, ਕਿਉਂ ਆਏ ਸੋ, ਇਹ ਦੱਸੋ। ਅੱਛਾ ਪਤਾ ਕੀ ਹੈ ਵੈਸ ਸਾਹਿਬ, ਇਹ ਗੱਲਾਂ ਹੁੰਦੀਆਂ ਨੇ ਜਦੋਂ ਬੰਦਾ ਆਮਨੇ ਸਾਹਮਣੇ ਕਿਧਰੇ ਬੈਠਾ ਹੈ। ਠੀਕ ਹੈ, ਮੈਂ ਇਨਸ਼ਾਅੱਲਾ ਤੁਸੀਂ ਮੈਨੂੰ ਟਾਈਮ ਦਿਓ ਕਿ ਪੁੱਤਰ ਤੂੰ ਅੱਜ ਆਈ ਆ, ਸਵੇਰੇ ਆਈ ਆ, ਰਾਤੋਂ ਰਾਤ ਆਈ ਆ। ਮੈਂ ਮੇਰੀ ਜਾਨ ਹਾਜ਼ਰ ਹੈ, ਮੇਰੀ ਜਿੰਦ ਹਾਜ਼ਰ ਹੈ। ਮੇਰੇ ਤੇ ਨਜਾਇਜ਼ ਇਲਜ਼ਾਮ ਲੱਗੇ ਨੇ ਘੁੰਮਣ ਸਾਹਿਬ, ਬਿਲਕੁਲ ਨਜਾਇਜ਼। ਜਦੋਂ ਸਾਹਮਣੇ ਆਮਨੇ ਹੋਵਾਂਗੇ ਨਾ ਮਾਂ ਪਿਓ ਦੇ ਵੀ, ਉਹ ਵੀ ਕਹਿਣਗੇ ਕਿ ਹਾਂ ਬੇਟੇ ਨਾਲ ਨਜਾਇਜ਼ ਕਰਾ ਬੈਠੇ ਆ, ਹੁਣ ਦੱਸੋ ਇਹਦਾ ਹੱਲ। ਕਿੰਨੇ ਕਰਾਇਆ, ਕੀ ਕਰਾਇਆ? ਮੈਨੂੰ ਕੋਈ ਗੱਲ ਦਾ ਵਾਕਿਆ ਵੀ ਦੱਸੋ ਨਾ ਮੇਰਾ ਭਰਾ। ਅੱਛਾ ਗੱਲ ਇਹ ਹੈਲੋ, ਆ ਪੁੱਤਰ ਮੇਰਾ ਆਇਆ ਸੀ ਤੁਹਾਡੇ ਕੋਲ, ਇਹਦੇ ਨਾਲ ਗੱਲ ਕਰੋ, ਕੀ ਗੱਲ ਹੋਈ। ਹੈਲੋ ਸਲਾਮ ਵਾਲੇकुम। ਵਾਲੇकुम ਸਲਾਮ। ਪੁੱਤਰ ਕਿੱਥੇ ਆਏ ਸੋ ਜੀ? ਚੱਲ ਜੀ ਸਿਆਲਕੋਟ ਆਏ ਹਾਂ। ਸਿਆਲਕੋਟ ਬੜਾ ਵੱਡਾ ਮੇਰਾ ਪੁੱਤਰ, ਕਿਹੜੀ ਜਗ੍ਹਾ ਆਏ ਸੋ ਮੈਨੂੰ ਇਹ ਦੱਸੋ ਬਸ। ਜਗ੍ਹਾ ਕਈ ਤੋਂ ਆਇਆ ਹੈ। ਜੇ ਤੁਸੀਂ ਆਏ ਹੋ ਤੇ ਤੁਹਾਨੂੰ ਪਤਾ ਹੋਵੇ ਤੁਸੀਂ ਕਿੱਥੇ ਆਏ ਸੋ, ਗੱਲ ਖੋਲ ਕੇ ਕਰੋ। ਨਹੀਂ ਲੈ ਤੁਹਾਡੀ ਦਾਦੀ ਆਈ ਸੀ, ਦਾਦੀ ਨਾਲ ਗੱਲ ਕਰਾਓ। ਹਾਂਜੀ ਦਾਦੀ ਨਾਲ ਗੱਲ ਕਰਾਓ ਜਿਹੜੀ ਲੈ ਕੇ ਆਏ ਸੀ, ਕਿਉਂ ਆਏ ਸੀ। ਅੱਛਾ ਘੁੰਮਣ ਸਾਹਿਬ ਮੈਂ ਤੁਹਾਨੂੰ ਦੱਸਣਾ ਵਾ ਬੰਦੇ ਦਾ ਪੁੱਤਰ ਬਣ ਕੇ ਤੇ ਮੇਰੀ ਗੱਲ ਧਿਆਨ ਦੇ ਨਾਲ ਸੁਣ। ਜੀ। ਜਿਹਦਾ ਮਰਜ਼ੀ ਦਿਲ ਕਰਦਾ ਮੂੰਹ ਚੁੱਕ ਕੇ ਤੇ ਊਟ ਪਟਾਂਗ ਗੱਲਾਂ ਕਰਨ ਲੱਗ ਪੈਂਦੇ। ਮੈਂ ਕੋਈ ਏਡਾ ਵਿਹਲਾ ਨਹੀਂ ਕਿ ਤੁਹਾਡੀਆਂ ਫਜ਼ੂਲ ਗੱਲਾਂ ਸੁਣਾ। ਮੈਂ ਪਹਿਲੀ ਗੱਲ ਤੇ ਇਹ ਵੇ ਕਿ ਮੇਰੇ ਕੋਲ ਕੋਈ ਬੀਬੀ ਬੱਚੇ ਲੈ ਕੇ ਆਈ ਨਹੀਂ ਅੱਜ ਤੱਕ, ਠੀਕ ਹੈ। ਦੂਜੀ ਗੱਲ, ਇਹਨਾਂ ਬੱਚਿਆਂ ਨੂੰ ਤੇ ਆਪਣੀ ਮਾਂ ਨੂੰ, ਮਤਲਬ ਜਿਹੜੀ ਤੂੰ ਆਨਾ ਪਿਆ ਵੀ ਮੇਰੀ ਮਾਂ ਹੈ, ਉਹਨੂੰ ਪੁੱਛ ਕਿਹੜੀ ਜਗ੍ਹਾ ਆਏ ਨੇ, ਠੀਕ ਹੈ। ਚਿੱਟਾ ਝੂਠ ਹੈ, ਨਾ ਮੇਰੇ ਕੋਲ ਕੋਈ ਆਇਆ ਤੇ ਨਾ ਮੇਰਾ ਮਤਲਬ ਮੈਨੂੰ ਇਸ ਗੱਲ ਦਾ ਇਲਮ ਹੀ ਹੈ, ਕਿਉਂਕਿ ਜੇ ਕੋਈ ਆਇਆ ਹੋਵੇ ਮੈਂ ਕਿਸੇ ਬੀਬੀ ਦੇ ਬੱਚਿਆਂ ਦੇ ਮੱਥੇ ਲੱਗਾ ਹੋਵਾਂ ਤੇ ਮੈਨੂੰ ਪਤਾ ਹੋਵੇ ਕਿ ਕਿਹੜਾ ਮੇਰੇ ਕੋਲ ਆਇਆ। ਏਡਾ ਵੀ ਮੇਰੀ ਯਾਦਾਸ਼ਤ ਕਮਜ਼ੋਰ ਨਹੀਂ ਕਿ ਮੈਨੂੰ ਨਾ ਪਤਾ ਹੋਵੇ ਕਿ ਕੌਣ ਆਇਆ ਤੇ ਕੌਣ ਨਹੀਂ। ਇੱਕ ਗੱਲ। ਦੂਜੀ ਅਹਿਮ ਗੱਲ ਇਹ ਵੀ ਕਿ ਮੇਰੇ ਕੋਲ ਹਰ ਕਿਸਮ ਦੀ ਰਿਕਾਰਡ ਮੌਜੂਦ ਹੁੰਦਾ ਹੈ। ਜਦੋਂ ਕੋਈ ਆਉਂਦਾ ਤੇ ਮੇਰੇ ਕੋਲ ਲਿਖਿਆ ਜਾਂਦਾ ਉਹਦਾ ਪਿੰਡ, ਉਹਦਾ ਨਾਂ, ਉਹਦਾ ਐਡਰੈਸ, ਉਹਦਾ ਫੋਨ ਨੰਬਰ, ਹਰ ਸ਼ੈ ਲਿਖੀ ਹੁੰਦੀ ਹੈ, ਠੀਕ ਹੈ। ਪਿੰਡ ਤੋਂ ਹੈਂ? ਲੋਈਆਂ ਵਾਲੇ ਪਿੰਡ ਤੋਂ। ਲੋਹੀਆਂ ਵਾਲਾ ਪਿੰਡ ਮੈਂ ਨਾ, ਮੇਰੇ ਕੋਲ ਆਇਆ ਹੀ ਕੋਈ ਨਹੀਂ, ਬੀਬੀ ਬੱਚੇ ਲੈ ਕੇ ਆਈ ਨਹੀਂ। ਲੋਹੀਆਂ ਵਾਲਾ ਛੱਡਿਆ ਭਾਵੇਂ ਜਿਹੜੀ ਜਗ੍ਹਾ ਵੀ ਹੋਏ, ਮੈਨੂੰ ਉਂਝ ਹੀ ਯਾਦ ਹੈ। ਰਜਿਸਟਰ ਵੇਖਣ ਦੀ ਮੈਨੂੰ ਜ਼ਰੂਰਤ ਹੀ ਕੋਈ ਨਹੀਂ ਕਿ ਮੇਰਾ ਕੌਣ ਆਇਆ ਤੇ ਕੌਣ ਨਹੀਂ ਆਇਆ। ਮੇਰੇ ਕੋਲ ਕੋਈ ਜੀ ਬੀਬੀ ਬੱਚੇ ਲੈ ਕੇ ਨਹੀਂ ਆਈ, ਔਰ ਨਾ ਹੀ ਮਤਲਬ ਮੇਰਾ ਕੋਈ ਐਸਾ ਵੈਸਾ ਕਾਰੋਬਾਰ ਹੈ, ਠੀਕ ਹੈ। ਕਾਲ ਮੇਰਾ ਭਰਾ ਤੇਰੀ ਸਾਰੀ ਰਿਕਾਰਡ ਹੋ ਗਈ ਹੈ ਨਾ, ਤੇਰਾ ਵੀ ਸਾਰਾ ਪਿੰਡ ਛਿੰਡ ਸਾਰਾ ਰਿਕਾਰਡ ਹੋ ਚੁੱਕਿਆ ਵਿੱਚ ਮੇਰੇ ਮੋਬਾਈਲ ਦੇ। ਬਾਕੀ ਹੁਣ ਅਗਲੀ ਗੱਲ ਕਰ, ਤੇਰੀ ਮਾਂ ਤੇਰੇ ਬੱਚੇ ਲੈ ਕੇ ਮੇਰੇ ਕੋਲ ਕਿਉਂ ਆਈ ਸੀ, ਇਹ ਗੱਲ ਕਰ ਹੁਣ। ਜੀ ਉਹ ਇੱਥੇ ਆਏ ਹਨ ਲੈ ਕੇ ਬੱਚਿਆਂ ਨੂੰ ਕਿ ਇੰਜ ਬੱਚਿਆਂ ਨੂੰ ਨਸ਼ਾ ਕਰਦਾ ਹੈ, ਉਹ ਛੱਡ ਕੇ ਨੱਸ ਗਿਆ, ਆਪਣਾ ਹਿੱਸਾ ਲੈ ਗਿਆ। ਬਾਅਦ ਉਹਨਾਂ ਰਾਤ ਦੇ 10 ਵਜੇ ਬੱਚੇ ਉਦੋਂ ਘਰੋਂ ਕੱਢ ਛੜੇ ਹਨ। ਮੈਂ ਲੈ ਗਿਆ ਬੱਚੇ ਲੈ ਕੇ, ਮੈਂ ਸਾਈਡ ਤੇ ਬੈਠਾ। ਮੇਰੇ ਹੁਣ ਨਜਾਇਜ਼ ਕੋਈ ਕਮੈਂਟ ਚਾੜਦੇ ਨੇ, ਨਜਾਇਜ਼ ਕਿਰਦਾਰ ਮੇਰਾ ਖਰਾਬ ਕਰਦੇ ਨੇ। ਫਿਰ ਵੈਸ ਸਾਹਿਬ ਅੱਲਾਹ ਨੂੰ ਜਾਨ ਤੇ ਸਾਰਿਆਂ ਦੇਣੀ ਹੈ। ਨਹੀਂ, ਮੈਨੂੰ ਮੇਰੇ ਮੁਤਲਕ ਗੱਲ ਦੱਸ ਨਾ, ਮੈਂ ਕੀ ਕਰਾਂ ਇਸ ਗੱਲ ਦਾ। ਮੈਨੂੰ ਕੀ ਇਸ ਗੱਲ ਨਾਲ ਤਲਕ, ਮੇਰਾ ਕੀ ਰਿਲੇਸ਼ਨ ਹੈ ਜੀ। ਮੈਂ ਵੈਸ ਸਾਹਿਬ ਇਹ ਆਨਾ ਹਾਂ ਕਿ ਮੈਂ ਤੁਹਾਡੇ ਸਾਹਮਣੇ ਬੱਚੇ ਲੈ ਕੇ ਆਵਾਂ, ਸ਼ਾਇਦ ਤੁਸੀਂ ਪਛਾਣ ਲਓ ਬੱਚਿਆਂ ਨੂੰ ਵੀ। ਕਿਉਂ ਦਾਦੀ ਉਹਨਾਂ ਦੀ ਉਹ ਨਹੀਂ ਆ ਸਕਦੀ, ਕਿਉਂ ਉਹਨਾਂ ਨਾਲ ਮੈਂ ਸਹਿਤੇ ਹੋ ਗਿਆ ਵਾਂ। 4 ਮਹੀਨੇ ਪਹਿਲਾਂ ਦਾਦੀ ਬੱਚੇ ਲੈ ਕੇ ਆ ਸਕਦੀ ਤੇ ਹੁਣ ਤੇਰੀ ਦਾਦੀ ਬੱਚਿਆਂ ਦੀ ਨਹੀਂ ਲੈ ਕੇ ਆ ਸਕਦੀ।
ਨਾ ਮੇਰੇ ਕੋਲ ਮੇਰਾ ਭਰਾ ਕੋਈ ਆਇਆ ਹੈ ਤੇ ਨਾ ਮੇਰਾ ਕੋਈ ਕਿਸੇ ਕਿਸਮ ਦਾ ਐਸਾ ਤਾਲਕ ਹੈ। ਗੱਲ ਠੀਕ ਹੈ। ਦੂਜੇ ਨੰਬਰ ਤੇ ਨਾ ਮੇਰੇ ਕੋਲ ਤੇਰੇ ਬੱਚੇ ਆਏ ਨੇ, ਨਾ ਮੈਂ ਤੈਨੂੰ ਜਾਣਨਾ, ਨਾ ਤੇਰੇ ਬੱਚਿਆਂ ਨੂੰ ਜਾਣਨਾ ਤੇ ਨਾ ਤੇਰੀ ਮਾਂ ਨੂੰ ਜਾਣਨਾ। ਖਬਰਦਾਰ ਮੇਰੇ ਨਾਲ ਕਿਸੇ ਕਿਸਮ ਦੀ ਐਸੀ ਬੇਹੂਦਾ ਔਰ ਗਲੀਜ਼ ਗੁਫ਼ਤਗੂ ਕੀਤੀ, ਵਰਨਾ ਤੁਹਾਨੂੰ ਨੁਕਸਾਨ ਨਤੀਜਾ। ਮੇਰੇ ਕੋਲ ਸਭ ਤੇਰਾ ਰਿਕਾਰਡ ਮੌਜੂਦ ਹੋ ਗਿਆ ਔਰ ਮੇਰੇ ਕੋਲ ਤੇ ਮੇਰੀ ਆਪਣੀ ਗੱਲ ਵੀ ਰਿਕਾਰਡ ਮੌਜੂਦ ਹੈ ਕਿ ਨਾ ਮੇਰੇ ਕੋਲ ਕੋਈ ਬੀਬੀ ਆਈ ਹੈ, ਨਾ ਮੇਰੇ ਕੋਲ ਕੋਈ ਬੀਬੀ ਬੱਚੇ ਲੈ ਕੇ ਆਈ ਹੈ। ਠੀਕ ਹੈ। ਜੀ ਜੀ ਹਾਂ, ਸੁਣ ਲਈਏ ਕਾਲ ਸਾਰੀ। ਮੈਂ ਇਹ ਕਹਿਣਾ ਚਾਹੁੰਦਾ ਕਿ ਮੈਂ ਜਿਹੜਾ ਨੰਬਰ ਦਿੱਤਾ ਤੁਹਾਨੂੰ, ਇਹ ਇਸ ਵਾਸਤੇ ਦਿੱਤਾ ਕਿ ਮੈਨੂੰ ਜ਼ਲੀਲ ਕਰੋ, ਯਾਨੀ ਊਟ ਪਟਾਂਗ ਗੱਲਾਂ ਕਰੋ, ਤਰ੍ਹਾਂ ਤਰ੍ਹਾਂ ਦੀਆਂ ਗੁਫ਼ਤਗੂ ਕਰੋ। ਹਾਲਾਂਕਿ ਮੈਂ ਨੰਬਰ ਸਿਰਫ ਇਸ ਵਾਸਤੇ ਦਿੱਤਾ ਹੈ ਕਿ ਅਗਰ ਕੋਈ ਮੇਰੇ ਨਾਲ ਕੋਈ ਇੰਪੋਰਟੈਂਟ, ਕੋਈ ਪਰਸਨਲ ਕੋਈ ਐਸੀ ਬਾਤ ਕਰਨਾ ਚਾਹੁੰਦਾ ਹੈ ਮੇਰੇ ਮੁਤਲਕ ਜਾਂ ਆਪਣੇ ਮੁਤਲਕ, ਉਹ ਆਪਣੇ ਖਿਆਲਾਂ ਦਾ ਇਜ਼ਹਾਰ ਕਰ ਲਵੇ ਔਰ ਮੇਰੇ ਨਾਲ ਕੋਈ ਜਿਹੜੀ ਕੋਈ ਗੱਲ ਕਰਨਾ ਚਾਹੁੰਦਾ ਖਾਸ, ਉਹ ਇਸ ਵਾਸਤੇ ਨੰਬਰ ਦਿੱਤਾ। ਇਸ ਵਾਸਤੇ ਨੰਬਰ ਨਹੀਂ ਦਿੱਤਾ ਕਿ ਮੈਨੂੰ ਤੁਸੀਂ ਜ਼ਲੀਲ ਕਰੋ। ਔਰ ਤੁਸੀਂ ਤੇ ਮਤਲਬ ਇੰਤਹਾ ਦਰਜੇ ਦੇ ਅੱਗੇ ਗੁਜ਼ਰ ਗਏ ਹੋ ਕਿ ਬਗੈਰ ਕਿਸੇ ਮਕਸਦ ਤੋਂ ਕਾਲ ਕਰਨਾ ਔਰ ਇਸ ਤਰ੍ਹਾਂ ਦੀਆਂ ਬੇਹੂਦਾ ਗੁਫ਼ਤਗੂ ਔਰ ਗੱਲਾਂ ਕਰਕੇ ਮੈਨੂੰ ਪਰੇਸ਼ਾਨ ਕਰਨਾ। तो मेरा कोई किसी किस्म का ना किसी जादूगर नाल ताल्लक है और ना ही मैं मुआज़ल्ला अस्तगफिरुल्लाह इस तरह के किसी काहन नूं, नजूमी नूं या जादूगर नूं यानी अपने कोल ही बहन देना, ऐसा कोई मेरा ताल्लुक नहीं। कई बार सुत्तियां मैं हुन्ना तो मैनू कॉल करके पुछदे ने रात के 2 बजे कि अस्सलाम वालेकुम घुमन साहब सुते हैं? भाई मैं सुता और मैं छटाला वढ़ना पे रात के 2-2:30 बजे। तो कहने का मकसद ये वे भाई, जे तुहाडे कोल मेरा नंबर है वे तो मैनू जलील ना करिया करो, इन्ना तंग ना करिया करो कि इस तरह ਦੀਆਂ फजूल कालां करके फजूल गल्लां करके तो मैनू परेशान कर दिओ।